साहब ये कुदरती देखो देखो सर पाकिस्तान दे विच स्टेज होवे फिल्म होवे या टीवी होवे गुजरांवाला दे हवे ਤੁਹਾਡੇ ਸਾਹਮਣੇ ਸਹੇਲ ਹੈ ਮੈਂ ਤੁਹਾਡੇ ਸਾਹਮਣੇ ਆ ਸ਼ਖਸੀਅਤ ਬੈਠੀ ਹੈ ਮਾਵਾਂ ਨੇ ਰੋਜ਼ ਇਸ ਤਰ੍ਹਾਂ ਤੁਸੀਂ ਅੱਜ ਵੀ ਫੈਮਲੀਆਂ ਦੇ ਵਿੱਚ ਬੈਠ ਕੇ ਇਹਨਾਂ ਲੋਕਾਂ ਦੇ ਡਰਾਮੇ ਵੇਖ ਸਕਦੇ ਹੋ ਮੈਂ ਆਪਣੇ ਘਰ ਦੇ ਵਿੱਚ ਅਗਰ ਕੋਈ ਮਜ਼ਾਹੀਆ ਡਰਾਮਾ ਕਦੀ ਵੇਖਣਾ ਹੋਵੇ ਨਾ ਜਿਹੜਾ ਸਾਫ਼ ਹੁੰਦਾ ਉਹ ਸਹੇਲ ਅਹਿਮਦ ਤੇ ਅਕਰਮ ਉਦਾਸ ਜਾਂ ਹੋਰ ਚੰਦ ਇੱਕ ਦੋ ਦੋਸਤ ਹੈ ਜਿਨ੍ਹਾਂ ਦਾ ਮਾਨਕ ਚੰਦ ਸਾਹਿਬ ਮਾਨ ਬਿਲਕੁਲ ਬੜਾ ਸਾਫ਼ ਇਹਨਾਂ ਦੀ ਕਾਮੇਡੀ ਹੁੰਦੀ ਹੈ ਸਰ ਰਹਿਮਾਨੀ ਸਾਹਿਬ ਗੁਜਰਾਂਵਾਲਾ ਦੀ ਮਿੱਟੀ ਨੂੰ ਤੁਸੀਂ ਕਿਸੇ ਕੂਜ਼ੇ 'ਚ ਬੰਦ ਨਹੀਂ ਕਰ ਸਕਦੇ ਬੇਸ਼ੱਕ ਇਹਦੇ 'ਚ ਇੰਨਾ ਕੁ ਟੈਲੈਂਟ ਹੈ ਸਿਰਫ ਪਹਿਲਵਾਨਾਂ ਦਾ ਸ਼ਹਿਰ ਹੀ ਨਹੀਂ ਇਹ ਫਨਕਾਰਾਂ ਦਾ ਵੀ ਸ਼ਹਿਰ ਹੈ ਇਹ ਸੰਤਕਾਰਾਂ ਦਾ ਵੀ ਸ਼ਹਿਰ ਹੈ ਇੱਥੇ ਐਸਾ ਐਸਾ ਸੰਤਕਾਰ ਹੈ ਐਸਾ ਐਸਾ ਕਾਰੀਗਰ ਬੈਠਾ ਹੈ ਜਿਹੜੀ ਚੀਜ਼ ਦੁਨੀਆ ਤੇ ਕਿਤੇ ਨਹੀਂ ਬਣਦੀ ਗੁਜਰਾਂਵਾਲੇ ਬਣ ਜਾਂਦੇ ਤਕਰੀਬਨ 100-200 ਸਾਲ ਪਿਛਾ ਜਾਓ ਹਾਂਜੀ ਤੇ ਪੂਰੀ ਦੁਨੀਆ ਦੇ ਉੱਤੇ ਇੱਕ ਪੰਜਾਬ ਦਾ ਵਿੱਚ ਨਾ ਸੀ ਉਸ ਪੰਜਾਬ ਦਾ ਹੁਕਮਰਾਨ ਕੌਣ ਸੀ ਗੁਜਰਾਂਵਾਲੇ ਦਾ ਮਹਾਰਾਜਾ ਰਣਜੀਤ ਸਿੰਘ ਹਾਂਜੀ ਬੇਸ਼ੱਕ ਉਹਨੇ ਪਹਿਲੀ ਬੁਨਿਆਦ ਰੱਖੀ ਔਰ ਮੈਂ ਦੱਸਾਂ ਜਿਹੜੇ ਨਵੀਂ ਜਨਰੇਸ਼ਨ ਵਿੱਚ ਸਮਝੀ ਗੱਲਾਂ ਅਕਰਮ ਦਾਸ ਸਾਹਿਬ ਮੈਂ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਅਸੀਂ ਇਸ ਮੀਡੀਆ ਦੇ ਰਾਹੀਂ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਹਿੰਦੁਸਤਾਨ ਪੂਰੇ ਦੇ ਉੱਤੇ ਅੰਗਰੇਜ਼ ਨੇ ਗਵਰਨਮੈਂਟ ਕਰ ਲਈ ਤੇ ਪੰਜਾਬ ਦੇ ਉੱਤੇ ਗਵਰਨਮੈਂਟ ਅੰਗਰੇਜ਼ ਤੋਂ ਨਹੀਂ ਸੀ ਹੋ ਰਹੀ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੋਂ ਗਿਆ ਤੇ ਫਿਰ ਵੀ 9-10 ਸਾਲ ਲੱਗੇ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਫਿਰ ਬਾਅਦ ਚ ਹੀ ਸੋਚਿਆ ਕਿ ਪੰਜਾਬ ਨੂੰ ਟੋਟੇ ਕਰੀਏ ਅਸੀਂ ਇਹਨਾਂ ਨੂੰ ਕਿਉਂ ਇਸ ਤਰ੍ਹਾਂ ਪੰਜਾਬ ਗੱਲ ਨਹੀਂ ਸੀ ਮੰਨਦਾ ਪੰਜਾਬ ਬਿਲਕੁਲ ਨਹੀਂ ਸੀ ਅੰਗਰੇਜ਼ ਨੂੰ ਅੱਛਾ ਸਮਝਦਾ ਉਹਨੇ ਪੰਜਾਬ ਤੇ ਫੜ ਕੇ 2 ਟੋਟੇ ਕਰ ਦਿੱਤੇ ਅੱਧਾ ਪੰਜਾਬ ਉੱਧਰ ਕਰ ਦਿੱਤਾ ਅੱਧਾ ਇੱਧਰ ਉਹਨਾਂ ਕਿਹਾ ਹੁਣ ਤੇ ਮੰਨੋਗੇ ਕਿ ਨਹੀਂ ਬਿਲਕੁਲ ਨਹੀਂ ਉਹਨੂੰ ਜਿਆਦਾ ਗੁੱਸਾ ਕਰ ਗਿਆ ਨਾ ਜੀ ਉਹ ਨਾ ਕਿ ਜੀ ਹੁਣ ਦੇਖੋ ਕਿੱਥੋਂ ਪਸ਼ਾਵਰ ਤੋਂ ਲੱਗ ਕੇ ਤੇ ਉਹ ਸਾਦਕਾਬਾਦ ਦਿੱਲੀ ਦੀਆਂ ਕੰਧਾਂ ਤੱਕ ਪੰਜਾਬ ਦਾ ਏਡਾ ਵੱਡਾ ਪੰਜਾਬ ਜਿਹਦੇ ਅੱਜ 3 ਟੋਟੇ ਹੋ ਗਏ ਨੇ ਔਰ ਅੱਜ ਵੀ ਉਹ ਬਹੁਤ ਵੱਡੇ ਤੀਸਰਾ ਟੋਟਾ ਕਿਹੜਾ ਜੀ ਉਹ ਬਾਹਰ ਪਿਆ ਦੇਣਾ ਜਾਂਦੇ ਹਰਿਆਣਾ ਜਿਹੜਾ ਉਹ ਮੌਜੂਦਾ ਪੰਜਾਬ ਦਾ ਜਿਹੜਾ ਉਹ ਇਲਾਕਾ ਇੰਡੀਅਨ ਪੰਜਾਬ ਦਾ ਚੰਡੀਗੜ੍ਹ ਪੰਜਾਬ ਚ ਨਹੀਂ ਨਹੀਂ ਚੰਡੀਗੜ੍ਹ ਜਿਹੜਾ ਨਾ ਉਹ ਖੁਦ ਇੱਕ ਸਟੇਟ ਹੈ ਚੰਡੀਗੜ੍ਹ ਦੇ ਵਿੱਚ ਹਰਿਆਣਾ ਔਰ ਪੰਜਾਬ ਦੀ ਰਾਜਧਾਨੀ ਹੈ ਜਿਵੇਂ ਸਾਡੀ ਲਾਹੌਰ ਦੇ ਵਿੱਚ ਰਾਜਧਾਨੀ ਹੈ ਤੇ ਇਸ ਤਰ੍ਹਾਂ 3 ਜਿਹੜੇ ਸੂਬੇ ਬਣ ਗਏ ਇਹ ਮਹਾਰਾਜਾ ਰਣਜੀਤ ਸਿੰਘ ਇੱਕ ਏਡੇ ਵੱਡੇ ਮੁਲਕ ਦੇ ਉੱਤੇ ਗਵਰਨਮੈਂਟ ਕਰਦਾ ਸੀ ਉਹ ਗੁਜਰਾਂਵਾਲਾ ਦਾ ਸੀ ਗੁਜਰਾਂਵਾਲਾ ਦੀ ਗੱਲ ਕਰਾਂਗੇ ਅਕਰਮ ਉਦਾਸ ਸਾਹਿਬ ਨੇ ਅੱਗੇ ਜਦੋਂ ਕਮੈਂਟਸ ਦਿੱਤੇ रहमानी न्यूज़ के बारे में दसिया कि गुजरांवाला एक ऐसी मिट्टी है कि जिते हमेशा वो लोग पैदा होए जिन्हें दुनिया के उत्ते दिलों के उत्ते राज किया मैं अकरम दास साहब का इस वास्ते फैन हाँ कि इन्होंने बड़े साफ तरीके दे नाल एक्टिंग की स्टेज होवे फिल्म होवे पिछले दिनों के विच चल मेरे पुत तुसां फिल्म देखी उन्हें बेशुमार अवार्ड हासिल किए मैं हैरान इस गल ते हां कि साडे गुजरांवाले दा वो फनकार जिन्हें ਉਹਦੇ ਵਿੱਚ ਟਾਪ ਦੀਆਂ ਸਾਰੀਆਂ ਗੱਲਾਂ ਕੀਤੀਆਂ ਅਕਰਮ ਦਾਸ ਸਾਹਿਬ ਨੂੰ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਐਕਟਿੰਗ ਵਾਲਾ ਸਿਲਸਿਲਾ ਸ਼ੁਰੂ ਕੀਤਾ ਤੁਸੀਂ ਪਿੱਛੋਂ ਮੈਨੂੰ ਮੇਰੇ ਇਲਮ ਦੇ ਮੁਤਾਬਕ ਇੰਡੀਆ ਅੰਮ੍ਰਿਤਸਰ ਦੇ ਹੋ ਤੇ ਸਾਡੇ ਵੱਡੇ ਸੀ ਜੀ ਅੰਮ੍ਰਿਤਸਰ ਤੋਂ ਜ਼ਾਤ ਅਲੀ ਸਾਹਿਬ ਜਿਹੜੇ ਨੇ ਮੈਂ ਇਹਨਾਂ ਦੇ ਬਹੁਤ ਜ਼ਿਆਦਾ ਡਰਾਮੇ ਵੇਖੇ ਨੇ ਕੌਂਸਲ ਦੇ ਬਾਰੇ ਨਾਲ ਮੈਂ ਕਿਉਂਕਿ ਮੈਂਬਰ ਹੈ ਇਹਨਾਂ ਦਾ ਦੋਸਤ ਆ ਮੈਂ ਇਕੱਠੇ ਮਿਲ ਕੇ ਕੰਮ ਕਰਨੇ ਡਾਕਟਰ ਅਲੀ ਖਾਨ ਸਾਹਿਬ ਤੇ ਮੈਂ ਜ਼ਾਤ ਅਲੀ ਖਾਨ ਇਹਨਾਂ ਦੀ ਬਹੁਤ ਅੱਛੀ ਹੁੰਦੀ ਹੈ एक्टिंग और बड़े साफ सुथरे राणा साहब का पिछले दिनों यूट्यूब से वेख रहा था इन्होंने नहाने वाला सीन रखा कुछ गल्लां इस तरह दी आया सन नहाने वाले सीन च तो फिर हो जांदियां किहड़ा नहर ते ਉਹਦੇ ਵਿੱਚ ਆ ਕੇ ਨਾ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇਨਸ਼ਾਅੱਲਾ ਅੱਛਾ ਹੁੰਦਾ ਜਾਏਗਾ ਦਿਨ ਬ ਦਿਨ ਅੱਛਾ ਹੀ ਹੋਏਗਾ ਜ਼ਾਹਿਦ ਸਾਹਿਬ ਦਾ ਮੈਂ ਤੁਹਾਨੂੰ ਦੱਸਾਂ ਜੀ ਜ਼ਾਹਿਦ ਸਾਹਿਬ ਇੱਕ ਐਸੇ ਐਕਟਰ ਨੇ ऐसे फुल ने कि जेड़े मर्जी गुलदस्ते च ला दे उत्थे सोहने लगणगे ठीक है ना जी इन्हां दी एक्टिंग इन्हां दा मसलन फुटवर्क जिहड़ा हुंदा स्टेज दा बहुत अच्छा दलीप कुमार यूसुफ खान अल्लाह तबारक व तआला नु जन्नत फिरदौस जगह ता फरमाए पहली वो अल्लाह दे कर पहली ईद जिहड़ी दुनिया तो नहीं है ना ते देखो वो ऐसा फनकार सी कि जिहड़ा हर लफ्ज एक लफ्ज नाप तोल के बोलदा सी ज़ात अली दी भी एक खसूसियत है मैं पिछले दिन 2 साल 3 साल पहले मैं गुजर रहा गुजरांवाला चौक तो अपनी मैं गड्डी सैर ते कीती मैं वेख्या कि मुच्छां दी फोटो लगी है इंज करके फोटो जिवें वो एक्टिंग वाली किसी फिल्म दी सी उमर फिल्म दा नाम तो नहीं याद लेकिन मेरा इन्ना दिल राजी होया मैं उस तस्वीर नूं एडी सोहनी नूं कि मैं कहे मेरे ਤੁਹਾਡੀ ਮੁਹੱਬਤ ਹੈ ਜੀ ਤੇ ਉਹਨੂੰ ਮੈਂ ਸਲਾਮ ਪੇਸ਼ ਤੁਹਾਡੀ ਮੁਹੱਬਤ ਹੈ ਤੁਸੀਂ ਸਾਡੇ ਸ਼ਹਿਰ ਦੇ ਇੱਕ ਚਿਹਰਾ ਮੋਹਰਾ ਹੋ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਨਾ ਜੀ ਉਹ ਵੀ ਬਹੁਤ ਘੱਟ ਲੋਕ ਕਰਦੇ ਨੇ ਬਿਲਕੁਲ ਬਸ ਇਹ ਅੱਲਾਹ ਪਾਕ ਦਾ ਕਰਮ ਹੈ
ठीक तुसा गल कीती है और ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਆਂਦੇ ਨੇ ਕਿ ਗੁਰੂ ਜੀ ਦੇ ਟੱਪੜੇ ਤੇ ਚੇਲੇ ਜਾਣ ਛੜਾਪ ਸਾਡੇ ਵੱਡੇ ਵਡੇਰਿਆਂ ਨੇ ਸਾਡੀ ਕੌਮ ਅਕਰਮਦਾਸ ਸਾਹਿਬ ਅਲਹਮਦੁਲਿਲਾ ਸਾਡੇ ਵੱਡੇ ਵਡੇਰੇ ਜਿਹੜੇ ਨੇ ਉਹਨਾਂ ਨੇ ਰਿਜ਼ਕ ਹਲਾਲ ਕਮਾ ਕੇ ਬੇਸ਼ੱਕ ਬੜੀ ਤੁਸੀਂ ਵੀ ਜਗ੍ਹਾ ਹਲਾਲ ਕਮਾ ਰਹੇ ਹੋ ਅਲਹਮਦੁਲਿਲਾ ਤੁਸੀਂ ਵੀ ਕਮਾ ਅਲਹਮਦੁਲਿਲਾ ਸਾਡੀ ਕੌਮ ਦਾ ਸੁਪਰਸਟਾਰ ਜਿਹੜੇ ਜਿਹਾ कॉमेडी दा किंग जी मनवर शरीफ मेरा अजीज मेरा रिश्तेदार हाँ जी बिल्कुल रहमानी मैं जी मेरा रिश्तेदार सी और ज़ाहिर रहमानी होएगा ते देखो शरीफ जिन्हें बुनियाद कॉमेडी दी रखी अकरमदास जी अल्हम्दुलिल्लाह रहमानी वेलफेयर ट्रस्ट एक फलाई अदारा है ਅਸੀਂ 7.5 ਫ੍ਰੀ ਦਸਤਰਖਾਨ ਚੱਲ ਰਹੇ ਨੇ ਮਾਸ਼ਾਅੱਲਾ ਸਾਡੇ ਤਕਰੀਬਨ 13 ਜਿਹੜੀਆਂ ਨੇ ਫ੍ਰੀ ਡਿਸਪੈਂਸਰੀਆਂ ਚੱਲ ਰਹੀਆਂ ਨੇ गरीब गुरबा बच्चों ਨੂੰ ਅਸੀਂ ਬਿਲਕੁਲ ਫ੍ਰੀ ਪੜਾ ਰਹੇ ਹਾਂ ਬੇਸ਼ੁਮਾਰ ਜਿਹੜੇ ਲੋਕ ਹੈ ਲਾਇਕ ਲੇਕਿਨ ਪੜ ਨਹੀਂ ਸਕਦੇ ਯਤੀਮ ਬੱਚਿਆਂ ਦੀ ਸ਼ਾਦੀ ਯਤੀਮ ਬੱਚਿਆਂ ਦੀ ਸ਼ਾਦੀ ਔਰ ਬੇਸ਼ੁਮਾਰ ਹੋਰ ਫਲਾਈ ਕੰਮ ਅਲਹਮਦੁਲਿल्लाह ਇਹ ਰਹਿਮਾਨੀ ਨਿਊਜ਼ ਵੀ ਉਹਦੀ ਵਜ੍ਹਾ ਨਾਲ ਹੀ ਅਸੀਂ ਬਣਾਇਆ ਕਿ ਰਹਿਮਾਨੀ ਨਿਊਜ਼ ਤੇ ਅਸੀਂ ਉਹ ਨਾਤ ਖਾਂ ਉਹ ਜਿਹੜੇ ਲੋਕ ਪੈਸੇ ਨਹੀਂ ਦੇ ਸਕਦੇ ਜਿਹੜੇ ਕਾਰੀ ਹਜ਼ਰਾਤ ਨੇ ਫਨਕਾਰ ਨੇ ਸਪੋਰਟਸਮੈਨ ਨੇ ਜਿਹੜੇ ਅੱਗੇ ਨਹੀਂ ਜਾ ਸਕਦੇ ਅਸੀਂ ਉਹਨਾਂ ਨੂੰ ਇਨਸ਼ਾਅੱਲਾ ਰਹਿਮਾਨੀ ਨਿਊਜ਼ ਦੇ ਰਾਹੀਂ ਪ੍ਰਮੋਟ ਕਰਨਾ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੁਸੀਂ ਸਾਡਾ ਮਾਣ ਵਧਾਇਆ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਔਰ ਇਸ ਗੱਲ ਦਾ ਯਕੀਨ ਕਰੋ ਕਿ ਆਮ ਚੈਨਲ ਨਾਲੋਂ ਹਟ ਕੇ ਚੱਲ ਇਹਦਾ ਕ੍ਰੈਡਿਟ ਜੀ ਡਾਕਟਰ ਸਾਹਿਬ ਨੂੰ ਜਾਂਦਾ ਜੀ ਇਹ ਸਾਡੇ ਭਰਾ ਨੇ ਜੀ ਰਾਣਾ ਸਾਹਿਬ ਨੂੰ ਗੱਲ ਕਰਨ ਲੱਗੇ ਸਾਡਾ ਭਰਾ ਜੀ ਮੈਂ ਕਹਿ ਰਿਹਾ ਇਹਨਾਂ ਦੇ ਉੱਤੇ ਪਾਣੀ ਦਾ ਛੱਟਾ ਮਾਰ ਕੇ ਕਹੋ ਬੋਲਣਾ ਨਹੀਂ ਤੇ ਜਾਗਦੀ ਤੇ ਰਹੋ ਨਹੀਂ ਬੋਲਣਾ ਨਹੀਂ ਤੇ ਹੱਸਦੀ ਤੇ ਰਹੋ ਨਾਜ਼ਰੀਨ ਮਿਲਨੇ ਆ ਇੱਕ ਬ੍ਰੇਕ ਤੋਂ ਬਾਅਦ ਨਵੇਂ ਫਨਕਾਰ ਦੇ ਨਾਲ ਤੇ ਇਹ ਗੱਲਾਂ ਬਾਤਾਂ ਇਨਸ਼ਾਅੱਲਾ ਹੁੰਦੀਆਂ ਰਹਿਣਗੀਆਂ ਜੀ ਵੈਲਕਮ ਬੈਕ ਨਾਜ਼ਰੀਨ ਰਹਿਮਾਨੀ ਨਿਊਜ਼ ਦਾ ਈਦ ਦਾ ਸ਼ੋਅ ਦੂਸਰੇ ਦਿਨ ਦਾ ਸ਼ੋਅ ਮੇਰੇ ਨਾਲ ਹੋਸਟ ਕਰ ਰਹੀਆਂ ਨੇ ਜੀ ਸਮੀਨਾ ਅਸਲਮ ਜੀ ਬੰਦ ਕਰੋ ਰਹਿਮਾਨੀ ਸਾਹਿਬ ਸਾਡੇ ਨਾਲ ਮਜ਼ਾਕ ਕਰਨ ਦੇ ਏਡੇ ਫਨਕਾਰ ਬੁਲਾ ਕੇ ਸਾਡਾ ਮਜ਼ਾਕ ਉਡਾਣ ਦੇ ਈਦ ਵਾਲੇ ਦਿਨ ਕਿਉਂ ਜੀ ਉਹ ਕਿਹੋ ਜੀਆਂ ਔਰਤਾਂ ਭਾਈਆਂ ਈਦ ਵਾਲੇ ਸ਼ੋਅ 'ਚ ਨਵੇਂ ਮਹਿਮਾਨ ਸਾਡੇ ਕੋਲ ਜਿਹੜੇ ਆਏ ਨੇ ਤੁਹਾਨੂੰ ਇੱਕ ਗਾਣਾ ਰਾਣਾ ਸਾਹਿਬ ਸੁਣਾਉਣਗੇ ਤੁਸੀਂ ਹੱਸਾਂਦੇ ਹੋ ਗਾਣਾ ਗਾਉਂਦੇ ਸਿੰਗਰ ਨੇ ਹਾਂਜੀ ਜੀ ਸਿੰਗਰ ਨੇ ਤੁਸੀਂ ਮੁੱਛਾਂ ਵੇਖੇ ਤੁਸੀਂ ਬਾਲ ਪਿਛਲੇ ਵੇਖੇ ਤੁਸੀਂ ਮੁੱਛਾਂ ਨਹੀਂ ਵੇਖੀਆਂ ਮੈਂ ਸਮਝਿਆ ਫੌਤਗੀ ਤੇ ਧਮਾਲ ਪਾਉਂਦੇ ਨੇ ਨਹੀਂ ਤੁਹਾਨੂੰ ਸੁਣਾਉਂਦੇ ਨੇ ਹਾਂ ਇਹ ਗਾਣਾ ਤੁਹਾਨੂੰ ਸੁਣਾਉਣਗੇ ਵੈਸੇ ਜੀ ਦੱਸੋ ਮੈਨੂੰ ਤੁਸੀਂ ਕਿਹੜਾ ਗਾਣਾ ਸੁਣਾਓਗੇ ਰਾਣਾ ਸਾਹਿਬ ਥੋੜਾ ਪਰਦੇਸੀਆਂ ਵੇ ਦੇਸਾਂ ਵਾਲੇ ਦੋਨੇ ਵਾਹ 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 ਇਹ ਤੇ ਯਾਨੀ ਕਿ ਇਹਦੀ ਯਾਦ ਆਵੇ ਪਰਦੇਸੀਆਂ ਵਾਲਾ ਹਾਂ ਇੱਧਰ ਮੂੰਹ ਕਰੇ ਪਰਦੇਸੀਆਂ ਸੋਹਣਾ ਮਾਸ਼ਾਅੱਲਾ ਤੇ ਸੋਨੇ ਦੀ 골ਡ ਦੀ ਹੈ ਜੀ ਵੈਸੇ ਤੇ ਸੋਨੇ ਦੇ ਨਹੀਂ ਪੈਸੇ ਵੈਸੇ ਹੀ ਉਹਨਾਂ ਨੂੰ ਧੌਣ ਵੱਢ ਕੇ ਬਾਅਦ ਚ ਉਹਨਾਂ ਨੂੰ ਪਤਾ ਲੱਗੇ ਕਿ ਇਹ ਤੇ ਨਹੀਂ ਯਾਰ ਇਹ ਤੇ ਨਕਲੀ ਸੋਨਾ ਬੜਾ ਮਹਿੰਗਾ ਸਰ ਹਾਂ ਠੀਕ ਹੈ ਸੋਨਾ ਬਹੁਤ ਮਹਿੰਗਾ ਸੋਨਾ ਨਹੀਂ ਚਾਹੀਦਾ ਅੱਜ ਕੱਲ੍ਹ ਹਾਂਜੀ ਜਾਗਣਾ ਚਾਹੀਦਾ ਕਦੀ ਇਸ ਨੱਕ ਨਾਲ ਬੋਤਲ ਖੋਲੀ ਕੜਕ ਨਾ ਯਾਰ ਕੋਈ ਐਸੀ ਗੱਲ ਨਾ ਯਾਰ ਅੱਛਾ ਮਾਸ਼ਾਅੱਲਾ ਸਿੰਗਰ ਨੇ ਗਾਉਂਦੇ ਨੇ ਤੁਸੀਂ ਕਹਿ ਰਹੇ ਤੁਸੀਂ ਕੀ ਗੱਲ ਕਰ ਰਹੇ ਸੋ ਰਾਣਾ ਸਾਹਿਬ ਨਾਲ ਤੁਹਾਡੀ ਲਿਪਸਟਿਕ ਦਾ ਕਲਰ ਜਿਹੜਾ ਉਹ ਮੈਂ ਕਹਿ ਰਹੀ ਸਾਂ ਰਾਣਾ ਸਾਹਿਬ ਨੇ ਬੜਾ ਖੂਬਸੂਰਤ ਕਲਰ ਹੈ ਸ਼ਰਟ ਦਾ ਪਹਿਨਿਆ ਹੋਇਆ ਮਾਸ਼ਾਅੱਲਾ ਮੈਂ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ ਮੇਰੀ ਲਿਪਸਟਿਕ ਦਾ ਕਲਰ ਮੇਰੀ ਡਰੈਸ ਤੁਹਾਡੇ ਨਾਲ ਮਾਸ਼ਾਅੱਲਾ ਡਰੈਸ ਵੀ ਮਿਲ ਰਹੀ ਹੈ ਲਿਪਸਟਿਕ ਵੀ ਮਿਲ ਰਹੀ ਹੈ ਇਹਨਾਂ ਦਾ ਪਤਾ ਕਰਾਓ ਬਲੱਡ ਵੀ ਨਾ ਮਿਲਦਾ परदेसिया वे देसा वाले रोंदे नी मोड़िया परदेसिया वे देसा वाले रोंदे नी तेरी याद च रो रो सजना तेरी याद च रो रो सजना नैन मेरे ना सौंदे नी मोड़िया परदेसिया वे देसा ਰਾਣਾ ਸਾਹਿਬ ਤੁਸੀਂ ਫਰਮਾਇਸ਼ ਅੱਗੇ ਕਰ ਰਹੇ ਜੀ ਸੁਣਾਓ ਮੈਡਮ ਐਡਾ ਤੁਸੀਂ ਅੱਛਾ ਗਾਉਂਦੇ ਹੋ ਮੈਡਮ ਨੂਰਜਾਨ ਨੂੰ ਜ਼ਿਆਦਾ ਸੁਣਾ ਜੀ ਮੈਡਮ ਇਹੋ ਜਿਹੀ ਕੁੜੀ ਚੀਚੀ ਤੇ ਦੰਦੀ ਵੱਢਦੀ ਬਸ ਜ਼ਿਆਦਾ ਸੌਂਗ ਹੈ ਕਿਦਾਂ ਲੇਕਿਨ ਚਲੋ ਤੁਹਾਨੂੰ ਨਹੀਂ ਪਤਾ ਜਿਹਦਾ ਵੀ ਲੇਕਿਨ ਤੁਸੀਂ ਗਾਓ ਸੋਨੇ ਦੀ ਤਰੀਕੇ ਇਹ ਮੈਡਮ ਆਪਾਂ ਇੱਕ ਸਤਾਈ ਅੰਦਰ ਸੁਣਾ ਦੋ ਰਿਸ਼ਤੇਦਾਰਾਂ 'ਚ ਮਸ਼ਹੂਰ ਹੁੰਦੀ ਕਿ ਇਹਦੀ ਬਦਵਾ ਬਹੁਤ ਲੱਗਦੀ ਜੀ ਮਾਸ਼ਾਅੱਲਾ ਅੱਛਾ ਜੀ ਜੇ ਮੈਂ ਹੁੰਦੀ ਢੋਲਣਾ ਵੇ ਢੋਲਣਾ ਸੋਨੇ ਦੀ ਤਵੀਤੜੀ ਵਾਹ ਜੀ ਵਾਹ ਜੇ ਮੈਂ ਹੁੰਦੀ ਢੋਲਣਾ ਵੇ ਢੋਲਣਾ